ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 11 ਮਾਰਚ ਦਿਨ ਸ਼ਨੀਚਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਮਿੰਟੂ ਗੁਦੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 4159090503। ਜੀਕੇ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਸਰਬਜੀਤ ਸਿੰਘ ਸ਼ੋਕਰ ਟਰਲੌਕ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਦੇ ਵਿੱਚ ਲੋਕੇਸ਼ਨ ਹੈ। ਕਾਲ ਨਿੰਮਾ ਸਹੋਤਾ 209-277-0113। ਬੂਟਾ ਸਿੰਘ ਰਾਣੀਪੁਰ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮੈਨੂੰ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਅੱਜ ਦੀਆਂ ਅਹਿਮ ਖਬਰਾਂ ਕੀ ਰਹੀਆਂ? ਜੀ, ਅੱਜ ਦੀ ਸਭ ਤੋਂ ਅਹਿਮ ਖਬਰਾਂ ਦੇ ਵਿੱਚੋਂ ਜੇ ਪਹਿਲੀ ਖਬਰ ਦੀ ਗੱਲ ਕਰੀਏ ਤਾਂ ਅਮਰਤਪਾਲ ਸਿੰਘ ਦੇ ਸਾਥੀਆਂ ਦੇ ਹਥਿਆਰਾਂ ਦੀ ਚਰਚਾ ਅੱਜ ਵੀ ਮੀਡੀਆ ਦੇ ਵਿੱਚ ਖੂਬ ਰਹੀ ਹੈ, ਕਿਉਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋ ਸਾਥੀ ਇਹਨਾਂ ਦੇ ਜਿਹੜੇ ਆ, ਤਲਵਿੰਦਰ ਸਿੰਘ ਅਤੇ ਵਰਿੰਦਰ ਸਿੰਘ, ਜਿਨ੍ਹਾਂ ਦੇ ਲਾਇਸੈਂਸ ਕਸ਼ਮੀਰ ਤੋਂ ਬਣੇ ਸਨ, ਤਾਂ ਉਹ ਲਾਇਸੈਂਸ ਜਿਹੜੇ ਆ ਉਹ ਰੱਦ ਕਰ ਦਿੱਤੇ ਗਏ ਹਨ। ਤਾਂ ਇਹ ਜਾਣਕਾਰੀ ਕਾਫੀ ਵੱਡੀ ਜਾਣਕਾਰੀ ਹੈ, ਜਿਹੜੀ ਕਿ ਮੀਡੀਆ ਹਵਾਲਿਆਂ ਤੋਂ ਮਿਲ ਰਹੀ ਹੈ। ਜਦੋਂ ਸਾਡੀ ਟੀਮ ਨੇ ਸੰਪਰਕ ਕਰਨਾ ਚਾਹਿਆ ਇਹਨਾਂ ਦੋਹਾਂ ਵਿਅਕਤੀਆਂ ਦੇ ਨਾਲ, ਤਲਵਿੰਦਰ ਸਿੰਘ ਅਤੇ ਵਰਿੰਦਰ ਸਿੰਘ, ਤਾਂ ਤਲਵਿੰਦਰ ਸਿੰਘ ਹੋਰਾਂ ਨੇ ਫ਼ੋਨ ਨਹੀਂ ਚੱਕਿਆ, ਜਦ ਕਿ ਵਰਿੰਦਰ ਸਿੰਘ ਹੋਰਾਂ ਦਾ ਫ਼ੋਨ ਜਿਹੜਾ ਹੈ ਉਹ ਇਸ ਵੇਲੇ ਰੀਚੇਬਲ ਨਹੀਂ ਸੀਗਾ। ਤਾਂ ਇਹ ਕਿਹਾ ਜਾ ਰਿਹਾ ਕਿ ਇਹਨਾਂ ਦੋਵਾਂ ਦੇ ਲਾਇਸੈਂਸ ਜਿਹੜੇ ਬਣੇ ਸੀਗੇ ਉਹ ਕਸ਼ਮੀਰ 'ਚੋਂ ਇਸ ਕਰਕੇ ਬਣੇ ਸੀਗੇ ਕਿਉਂਕਿ ਇਹ ਦੋਵੇਂ ਪਹਿਲਾਂ ਕਸ਼ਮੀਰ ਪੁਲਿਸ ਦੇ ਵਿੱਚ ਕੰਮ ਕਰ ਚੁੱਕੇ ਆ। ਦੂਜੀ, ਜੇ ਆਪਾਂ ਅੱਜ ਦੇ ਦਿਨ ਦੀ ਅਹਿਮ ਖਬਰ ਵੇਖੀਏ ਤਾਂ ਮਨੀਸ਼ਾ ਗੁਲਾਟੀ ਜੀ, ਬਿਲਕੁਲ ਤੁਸੀਂ ਇਹ ਨਾਮ ਕਦੇ ਭੁੱਲ ਨਹੀਂ ਸਕਦੇ। ਬੀਬੀ ਮਨੀਸ਼ਾ ਗੁਲਾਟੀ ਜੀ, ਜੋ ਵੂਮੈਨ ਕਮਿਸ਼ਨ ਦੇ ਚੇਅਰਪਰਸਨ ਸਨ, ਉਹਨਾਂ ਨੂੰ ਅੱਜ ਇੱਕ ਵਾਰੀ ਫੇਰ ਅਹੁਦੇ ਤੋਂ ਹਟਾ ਦਿੱਤਾ ਗਿਆ। ਇੱਕ ਵਾਰੀ ਫੇਰ ਅਹੁਦੇ ਤੋਂ ਹਟਾਉਣ ਦਾ ਮਤਲਬ ਇਹੋ ਹੈ ਕਿ ਇਹਨਾਂ ਦੀ ਐਕਸਟੈਂਸ਼ਨ ਜਿਹੜੀ ਖਤਮ ਕਰ ਦਿੱਤੀ ਗਈ ਹੈ। ਪਹਿਲਾਂ ਵੀ ਸਰਕਾਰ ਨੇ ਯਤਨ ਕੀਤਾ ਸੀ, ਪਰ ਸਭਨਾਂ ਨੂੰ ਯਾਦ ਹੋਏਗਾ, ਕਾਬਲੇ ਗੌਰ ਹੋਏਗਾ ਕਿ ਬਈ ਉਸ ਵੇਲੇ ਇਹ ਹਾਈ ਕੋਰਟ 'ਚੋਂ ਲੈ ਆਏ ਸਨ ਆਪਣੇ ਹੱਕ ਦੇ ਵਿੱਚ ਆਰਡਰ, ਤੇ ਆ ਕੇ ਫਿਰ ਚੇਅਰ 'ਤੇ ਬੈਠ ਗਏ ਸਨ, ਅਤੇ ਇਹਨਾਂ ਨੇ ਖਾਸੀ ਵੱਡੀ ਸਟੇਟਮੈਂਟ ਵੀ ਦਿੱਤੀ ਸੀ। ਪਰ ਅੱਜ ਇੱਕ ਵਾਰੀ ਫਿਰ ਜਦੋਂ ਝਟਕਾ ਲੱਗਿਆ ਤਾਂ ਬੀਬੀ ਜੀ ਨੇ ਕਿਹਾ ਕਿ ਠੀਕ ਹੈ, ਸਰਕਾਰ ਦਾ ਫੈਸਲਾ ਸਿਰ ਮੱਥੇ, ਪਰ ਪੰਜਾਬ ਵਾਸਤੇ ਮੈਂ ਇਸ ਦਫ਼ਤਰ ਤੋਂ ਬਾਹਰ ਵੀ ਲੜਦੀ ਰਹਾਂਗੀ। ਵੈਸੇ ਉਹ ਲੜਾਈ ਪਹਿਲਾਂ ਵੀ ਬਾਹਰ ਰਹਿ ਕੇ ਲੜ ਸਕਦੇ ਸਨ, ਪਰ ਉਹਨਾਂ ਨੇ ਸ਼ਾਇਦ ਇਹ ਕੋਸ਼ਿਸ਼ ਕੀਤੀ ਕਿ ਲੜਾਈ ਜਿਹੜੀ ਉਹ ਥੋੜ੍ਹੀ ਠਹਿਰ ਕੇ ਲੜਾਂਗੇ, ਪਹਿਲਾਂ ਇੱਧਰੋਂ ਚੇਅਰ ਵਾਲੀ ਇੱਕ ਵਾਰੀ ਲੜਾਈ ਲੜ ਲਈਏ। ਤਾਂ ਇੱਧਰ ਬੀਬੀ ਸਿੱਧੂ ਨੇ ਮੁੱਦਾ ਚੁੱਕ ਦਿੱਤਾ। ਬੀਬੀ ਸਿੱਧੂ ਨੇ ਵੀ ਹਮਾਇਤ ਕਰ ਦਿੱਤੀ ਹੈ। ਵੈਸੇ ਇਹਨਾਂ ਦੀ ਇਹ ਜਿਹੜੀ ਹਮਾਇਤ ਹੈ, ਮੈਨੂੰ ਲੱਗਦਾ 6-7 ਮਹੀਨਿਆਂ 'ਚ ਦੂਜੀ ਵਾਰੀ ਆ ਗਈ ਆ। ਤਾਂ ਬੀਬੀ ਸਿੱਧੂ ਇਹ ਕਹਿ ਰਹੇ ਨੇ ਕਿ ਬਈ ਫੀਮ ਦੀ ਖੇਤੀ ਦੀ ਜਿਹੜੀ ਆ ਉਹ ਇੱਥੇ ਪ੍ਰਵਾਨਗੀ ਦਿੱਤੀ ਜਾਣੀ ਚਾਹੀਦੀ ਆ। ਇਹੀ ਇੱਕ ਮਾਤਰ ਤਰੀਕਾ ਹੈ ਕਿ ਇੱਥੇ ਅਸੀਂ ਆਪਣੇ ਕਿਸਾਨਾਂ ਨੂੰ ਸਮਰਿੱਧ ਹੋਣ ਦੇ ਵਿੱਚ ਇਮਦਾਦ ਦੇ ਸਕਦੇ ਹਾਂ, ਅਤੇ ਵਿਦੇਸ਼ਾਂ ਨੂੰ ਫੀਮ ਜਿਹੜੀ ਆ ਉਹ ਬਾਈ ਐਕਸਪੋਰਟ ਕਰ ਸਕਦੇ ਹਾਂ, ਜਿਹਦੇ ਨਾਲ ਭਾਰਤ ਸਰਕਾਰ ਨੂੰ ਵੀ ਮਾਲੀਆ ਮਿਲੇਗਾ ਅਤੇ ਖਾਣ ਵਾਲਿਆਂ ਨੂੰ ਵੀ ਮਾਲ ਮਿਲੇਗਾ। ਇਹ ਵੀ ਤਾਂ ਹੈ ਨਾ। ਤਾਂ ਬੀਬੀ ਸਿੱਧੂ ਜੀ ਕਹਿ ਰਹੇ ਨੇ ਕਿ ਬਾਈ ਐਕਸਪੋਰਟ ਦੇ ਨਾਲ ਅੱਛਾ ਮਾਲੀਆ ਮਿਲੇਗਾ, ਅਤੇ ਨਾਲੇ ਹੀ ਜੋ ਮੈਡੀਸਨ ਬਣਦੀ ਹੈ ਜਿਹਦੇ ਵਿੱਚ ਫੀਮ ਪੈਂਦੀ ਹੈ, ਤਾਂ ਉਹਦੇ ਲਈ ਵੀ ਹੱਥ ਸੁਖਾਲਾ ਹੋ ਜਾਏਗਾ। ਇੱਧਰ ਸੈਸ਼ਨ ਚੱਲ ਰਿਹਾ ਹੈ, ਬਜਟ ਸੈਸ਼ਨ ਚੱਲ ਰਿਹਾ ਹੈ। ਬਜਟ ਕੱਲ੍ਹ ਪੇਸ਼ ਹੋ ਚੁੱਕਾ ਹੈ। ਅੱਜ ਬਜਟ 'ਤੇ ਕਹਿ ਲਓ ਕਿ ਕਾਫੀ ਹੰਗਾਮਾ ਸੀ, ਕਿਉਂਕਿ ਬਜਟ ਦੇ ਉੱਤੇ ਇਹਨਾਂ ਨੇ ਜਵਾਬ ਦੇਣਾ ਸੀਗਾ, ਸਵਾਲ ਹੋਣੇ ਸੀਗੇ, ਤਾਂ ਸੈਸ਼ਨ ਕਾਫੀ ਭਖਿਆ ਹੋਇਆ ਸੀਗਾ। ਰਾਜਾ ਵੜਿੰਗ ਹੋਰਾਂ ਨੇ ਵੀ ਸਵਾਲ ਚੁੱਕੇ, ਅਸ਼ਵਨੀ ਸ਼ਰਮਾ ਹੋਰਾਂ ਨੇ ਵੀ ਸਵਾਲ ਚੁੱਕੇ, ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਬੰਦੀ ਸਿੰਘਾਂ ਦਾ ਮੁੱਦਾ ਵੀ ਚੁੱਕਿਆ। ਪਰ ਹਾਲਾਂਕਿ ਉਹਨਾਂ ਨੇ ਕਿਹਾ ਕਿ ਚਾਹੇ ਕੋਈ ਕਿਸੇ ਵੀ ਧਰਮ ਦਾ ਹੈ, ਜੇ ਕੋਈ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਹੈ, ਕੈਦ ਹੈ, ਅਤੇ ਜਿਹਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਹ ਸਾਰੇ ਰਿਹਾ ਕਰਨੇ ਚਾਹੀਦੇ ਆ। ਵੈਸੇ ਧਾਲੀਵਾਲ ਸਾਹਿਬ ਨਾਲ ਅੱਜ ਫਿਰ ਥੋੜ੍ਹਾ ਜਿਹਾ ਇਹਨਾਂ ਦਾ ਭੇੜ ਹੋ ਗਿਆ ਸੀਗਾ, ਤਾਂ
ਫਾਈਨੈਂਸ ਮਿਨਿਸਟਰ ਨੇ ਵੀ ਆਪਣੇ ਇਸ ਬਜਟ ਦੇ ਹੱਕ ਦੇ ਵਿੱਚ ਨੁਕਤਾ ਭਰਪੂਰ ਸਫਾਈ ਦਿੱਤੀ ਤੇ ਉਧਰੋਂ ਫਿਰ ਸ਼ਾਮੀ ਮਾਨ ਸਾਹਿਬ ਵੀ ਬੋਲੇ ਆ, ਜਿਨ੍ਹਾਂ ਨੇ ਪੋਲੇ ਪੋਲੇ ਤੇ ਥੋੜ੍ਹੇ ਜਿਹੇ ਕਹਿ ਲਓ ਕਿ ਠੋਲੇ ਠੋਲੇ ਰਗੜੇ ਵੀ ਲਾਏ। ਖਾਸ ਤੌਰ 'ਤੇ ਆਪਣੇ ਸਿਆਸੀ ਉਸਤਾਦ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਕੈਂਚੀ ਮਾਰੀ। ਇਸ ਤੋਂ ਇਲਾਵਾ ਭਾਜਪਾ ਵਾਲਿਆਂ ਨੂੰ ਤੇ ਕਾਂਗਰਸ ਵਾਲਿਆਂ ਨੂੰ ਤੇ ਉਹਨਾਂ ਨੇ ਛੱਡਣਾ ਹੀ ਕੀ ਸੀ, ਬਖਸ਼ਣਾ ਹੀ ਕੀ ਸੀਗਾ ਜੀ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰੀਏ, ਬਿਜਲੀ ਵਿੱਚ ਸਕੂਲ ਹੁਣ ਬਣਨਗੇ ਆਤਮ ਨਿਰਭਰ। ਜੀ ਬਿਲਕੁਲ, ਬਜਟ ਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਨਿਕਲਦੀਆਂ ਨੇ ਸਹਿਜੇ ਸਹਿਜੇ, ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਦੋ ਪਹਿਲ ਕਦਮੀਆਂ ਐਸੀਆਂ ਕੀਤੀਆਂ ਕਿ ਜਿਹੜੀਆਂ ਨਵੇਕਲੀਆਂ ਨੇ ਤੇ ਪਰ ਅਸਰਕਾਰਕ ਵੀ ਆ, ਤੇ ਕਹਿ ਲਈਏ ਕਿ ਉਹ ਜ਼ਰੂਰਤ ਵੀ ਹਨ ਇਸ ਵੇਲੇ। ਜਿੱਦਾਂ ਇਹਨਾਂ ਨੇ ਫਸਲੀ ਬੀਮਾ ਯੋਜਨਾ ਦੀ ਵੀ ਗੱਲ ਆਖ ਦਿੱਤੀ ਹੈ ਕਿ ਅਸੀਂ ਫਸਲੀ ਬੀਮਾ ਯੋਜਨਾ ਤੇ ਕੰਮ ਕਰਾਂਗੇ। ਹਾਲਾਂਕਿ ਕੋਈ ਰਕਮ ਨਹੀਂ ਰੱਖੀ, ਕੋਈ ਸਮਾਂ ਨਹੀਂ ਰੱਖਿਆ, ਪਰ ਚੱਲਦੇ ਬਜਟ ਦੇ ਵਿੱਚ ਫਾਈਨੈਂਸ ਮਿਨਿਸਟਰ ਨੇ ਇਸ ਗੱਲ ਵੱਲ ਸੰਕੇਤ ਦੇ ਦਿੱਤੇ ਕਿ ਅਸੀਂ ਇਸ ਦਿਸ਼ਾ ਵੱਲ ਵਧਾਂਗੇ। ਤਾਂ ਦੂਜੇ ਪਾਸੇ ਇਹਨਾਂ ਨੇ ਸਕੂਲਾਂ ਵਾਸਤੇ ਇੱਕ ਨਵਾਂ ਕੰਮ ਕੀਤਾ ਹੈ ਕਿ ਸਰਕਾਰੀ ਸਕੂਲਾਂ 'ਚ ਰੂਫ ਟਾਪ ਸੋਲਰ ਪੈਨਲ ਜਿਹੜੇ ਆ ਉਹ ਲਾਏ ਜਾਣਗੇ, ਤੇ ਇਸ ਵਾਸਤੇ ਇਹਨਾਂ ਨੇ 100 ਕਰੋੜ ਰੁਪਏ ਦੀ ਜਿਹੜੀ ਕਹਿ ਲਓ ਕਿ ਗ੍ਰਾਂਟ ਸਕੂਲਾਂ ਨੂੰ ਦੇਣੀ ਹੈ, ਤਾਂ ਕਿ ਬਿਜਲੀ ਕੱਟ ਦੀ ਸਮੱਸਿਆ ਤੋਂ ਸਕੂਲ ਜਿਹੜੇ ਆ ਉਹ ਨਿਜਾਤ ਹਾਸਲ ਕਰਨ। ਇੰਨਾ ਹੀ ਨਹੀਂ, ਛੁੱਟੀ ਦੇ ਦਿਨਾਂ 'ਚ ਹੁਣ ਮਤਲਬ ਕਿ ਆਪਾਂ ਦੇਖਦੇ ਹਾਂ ਗਰਮੀ ਦੀਆਂ ਛੁੱਟੀਆਂ ਜਿਹੜੀਆਂ ਉਹ ਮਹੀਨਾ ਹੁੰਦੀਆਂ ਨੇ, ਤੇ ਉਸ ਵੇਲੇ ਸੂਰਜ ਵੀ ਬੜਾ ਹੁੰਦਾ, ਮਹੀਨਾ ਡੇਢ ਮਹੀਨਾ ਛੁੱਟੀਆਂ ਹੁੰਦੀਆਂ, ਕਿ ਉਸ ਸਮੇਂ ਦੇ ਦੌਰਾਨ ਜਿਹੜੀ ਬਿਜਲੀ ਪੈਦਾ ਹੋਏਗੀ ਸਕੂਲਾਂ ਦੇ ਵਿੱਚੋਂ, ਸਕੂਲ ਉਹਨਾਂ ਨੂੰ ਵੇਚ ਕੇ ਆਪਣੀ ਇੱਕ ਆਮਦਨ ਵੀ ਸੁਰੱਖਿਅਤ ਕਰ ਸਕਣ। ਮਤਲਬ ਕਿ ਇਸ ਦਿਸ਼ਾ ਵੱਲ ਇਹਨਾਂ ਨੇ ਵਧਣਾ। ਵੈਸੇ ਸਰਕਾਰੀ ਸਕੂਲਾਂ 'ਚ ਕਿੱਥੇ ਕੀ ਖਰਚ ਹੋਏਗਾ ਉਹਦਾ ਵੀ ਇਹਨਾਂ ਨੇ ਖਾਕਾ ਖਿੱਚਿਆ ਹੈ, ਜਿਹਦੇ 'ਚ ਰੂਫਟਾਪ ਪੈਨਲ ਉਹਨਾਂ ਵਾਸਤੇ 100 ਕਰੋੜ, ਬੁਨਿਆਦੀ ਢਾਂਚੇ ਲਈ 324 ਕਰੋੜ, ਮਿਡ ਡੇ ਮੀਲ ਲਈ 456 ਕਰੋੜ, ਪ੍ਰੀ ਪ੍ਰਾਇਮਰੀ ਸਟੂਡੈਂਟਸ ਨੂੰ ਵਰਦੀਆਂ ਵਾਸਤੇ 25 ਕਰੋੜ, ਫਿਰ ਮੁਫਤ ਕਿਤਾਬਾਂ, ਮੁਰੰਮਤ ਤੇ ਰੱਖ ਰਖਾਅ ਲਈ ਵੀ ਤਕਰੀਬਨ ਇਹਨਾਂ ਨੇ 90 ਕਰੋੜ ਰੱਖੇ ਨੇ। ਮਤਲਬ ਸਾਫ਼ ਹੈ, ਸਪਸ਼ਟ ਹੈ ਕਿ ਜੇ ਤੁਸੀਂ ਇਸ ਬਜਟ ਨੂੰ ਚੁੱਕੋਗੇ, ਜੇ ਇਹਦਾ ਨਿਚੋੜ ਕੱਢਣਾ ਹੋਵੇ, ਬਜਟ ਕੋਈ ਬਹੁਤਾ ਜ਼ਿਆਦਾ ਆਪਾਂ ਇਹ ਨਹੀਂ ਕਹਿ ਸਕਦੇ ਕਿ ਲੋਕ ਪੱਖੀ ਆ ਜਾਂ ਉਦਯੋਗ ਪੱਖੀ ਆ, ਪਰ 2-3 ਸੈਕਟਰ ਮੇਨਲੀ ਐਸੇ ਨੇ ਜਿਨ੍ਹਾਂ ਨੂੰ ਟਾਰਗੇਟ ਕਰਨ ਦਾ ਯਤਨ ਕੀਤਾ ਜਾ ਰਿਹਾ, ਜੋ ਕਿ ਇਹਨਾਂ ਦੀ ਰਾਜਨੀਤੀ ਦੇ ਵਿੱਚ ਬੁਨਿਆਦੀ ਤੱਤ ਵੀ ਆ। ਸਿੱਖਿਆ ਤੇ ਸਿਹਤ ਤੇ ਨਾਲ ਸੂਬੇ ਦੇ ਹਿਸਾਬ ਦੇ ਨਾਲ ਖੇਤੀਬਾੜੀ, ਇਹਨਾਂ 3 ਸੈਕਟਰਾਂ ਨੂੰ ਬਹੁਤ ਜ਼ਿਆਦਾ ਤਵੱਜੋ ਦਿੱਤੀ ਗਈ ਆ। ਇਹਨਾਂ ਦੇ ਵਿੱਚ ਥੋੜਾ ਥੋੜਾ ਬਜਟ ਦਾ ਇਜ਼ਾਫਾ ਵੀ ਹੋਇਆ, ਕਿਤੇ ਬਹੁਤਾ ਕਿਤੇ ਥੋੜਾ। ਤੇ ਦੂਸਰੇ ਪਾਸੇ ਮਤਲਬ ਕਿ ਇੱਕ ਟਾਰਗੇਟ ਜੇ ਤੁਸੀਂ ਦੇਖੋਗੇ ਜੋ ਇਸ ਵੇਲੇ ਕੇਂਦਰੀ ਟਾਰਗੇਟ ਵੀ ਹੈ ਕਿ 2030 ਤੱਕ ਇਹਨਾਂ ਨੇ ਦੱਸ ਦਿੱਤਾ ਹੈ ਕਿ ਜੋ ਸਾਡੀ ਨਵਿਆਉਣਯੋਗ ਊਰਜਾ ਹੈ ਉਹ ਮਤਲਬ ਕਿ ਸਾਡੀ ਜਿਹੜੀ ਹੁਣ ਪੈਦਾਵਾਰ ਲਾ ਲਓ ਕਿ ਤਕਰੀਬਨ ਉਤਪਾਦਨ ਉਹਦਾ ਜਿਹੜਾ ਹੈ ਉਹ 18% ਹੈ ਹਿੱਸੇਦਾਰੀ ਜਿਹੜੀ ਆਪਾਂ ਬਿਜਲੀ ਵਾਲੀ ਜੋ ਵੀ ਉਤਪਾਦਨ ਹੈ ਸਾਡੇ। ਤਾਂ ਉਹ ਕਹਿੰਦੇ ਕਿ ਇਸ ਨੂੰ ਅਸੀਂ ਆਲਮੋਸਟ 50% ਤੇ ਲੈ ਜਾਾਂਗੇ, ਐਸਾ ਸਾਡਾ ਗੋਲ ਹੈ, ਯਾਨੀ 2030 ਤੱਕ। ਇਹ ਤਾਂ ਤੁਹਾਨੂੰ ਪਤਾ ਨਾ ਪੈਰਿਸ ਡੀਲ ਦੇ ਮੁਤਾਬਕ ਇੰਡੀਆ ਦੇ ਜਿਹੜੇ ਗੋਲ ਸੈੱਟ ਨੇ ਤਾਂ ਉਹ ਗਾਂ ਫਿਰ ਸਟੇਟਾਂ ਨੂੰ ਦਿੱਤੇ ਗਏ ਨੇ। ਤਾਂ ਪੰਜਾਬ ਨੇ ਆਪਣਾ ਗੋਲ ਸੈੱਟ ਕਰ ਲਿਆ ਕਿ ਅਸੀਂ ਜੋ ਵੀ ਸਾਡੀ ਮਤਲਬ ਕਿ ਪਾਵਰ ਹੋਏਗੀ, ਬਿਜਲੀ ਹੋਏਗੀ, ਉਹਦੇ ਵਿੱਚ ਨਵਿਆਉਣਯੋਗ ਰੀਨਿਊਏਬਲ ਐਨਰਜੀਜ਼ ਨੂੰ ਆਪਾਂ ਕਹਿ ਦਿੰਦੇ ਆ ਕਿ ਉਹ 50% ਅਸੀਂ ਗੋਲ ਜਿਹੜਾ ਰੱਖ ਦਿੱਤਾ ਹੈ ਕਿ 2030 ਤੱਕ ਲੈ ਜਾਵਾਂਗੇ। ਖੈਰ ਦੇਖਦੇ ਆ ਇਹ ਗੋਲ ਅਚੀਵ ਹੁੰਦੇ ਆ ਕਿ ਨਹੀਂ ਹੁੰਦੇ। ਵੈਸੇ ਬਿਜਲੀ ਖੇਤਰ ਨੂੰ ਬਿਹਤਰ ਬਣਾਉਣ ਤੇ ਇਹਨਾਂ ਦਾ ਬਜਟ ਜਿਹੜਾ ਉਹ ਥੋੜਾ ਕੇਂਦਰਿਤ ਹੋਇਆ। ਜਿਵੇਂ ਕੱਲ ਇਹਨਾਂ ਨੇ ਕਹਿ ਦਿੱਤਾ ਕਿ ਅਸੀਂ 23-24 ਲਈ ਘਰੇਲੂ ਖਪਤਕਾਰਾਂ ਦੀ ਜਿਹੜੀ ਸਬਸਿਡੀ ਹੈ ਉਹਦੇ ਵਾਸਤੇ ਅੱਡ ਤੋਂ 7780 ਕਰੋੜ ਉਹ ਰੱਖ ਦਿੱਤੇ, ਤੇ ਇਸ ਤੋਂ ਇਲਾਵਾ ਜੋ ਖੇਤੀ ਵਾਲੀ ਸਬਸਿਡੀ ਆ ਉਹ ਅਲੱਗ ਤੋਂ ਰੱਖ ਦਿੱਤੇ ਆ। ਹੋਰ ਕੁਝ ਯੋਜਨਾਵਾਂ ਇਹਨਾਂ ਨੇ ਜਿਹੜੀਆਂ ਦੱਸੀਆਂ। ਮਤਲਬ ਕਿ ਜੇ ਤੁਸੀਂ ਐਨਰਜੀ ਸੈਕਟਰ ਦੇ ਵਿੱਚ ਵੇਖੋਗੇ ਤਾਂ ਤਕਰੀਬਨ ਇਹਨਾਂ ਨੇ ਆਪਣੇ ਗੋਲ ਤੈਅ ਕਰ ਦਿੱਤੇ ਆ ਇਸ ਬਜਟ ਦੇ ਵਿੱਚ। ਤੇ ਸਕੂਲਾਂ ਵਾਲਾ ਮਾਮਲਾ ਮੈਨੂੰ ਠੀਕ ਲੱਗਿਆ। ਇੱਕ ਤੇ ਇਹ ਆ ਕਿ ਬਿਜਲੀ ਦਾ ਲੋਡ ਘਟੇਗਾ, ਖਾਸ ਤੌਰ ਤੇ ਥਰਮਲਾਂ ਵਾਲਾ,
ਤੇ ਦੂਸਰਾ ਇਹ ਆ ਕਿ ਜੇ ਕੱਟ ਲੱਗਦੇ ਆ, ਕਿਉਂਕਿ ਉੱਥੇ ਹੁਣ ਸਕੂਲਾਂ 'ਚ, ਸਰਕਾਰੀ ਸਕੂਲਾਂ 'ਚ ਕੋਈ ਏਸੀ ਕੂਲਰ ਤੇ ਹੁੰਦੇ ਨਹੀਂ, ਬੱਚਿਆਂ ਕੋਲ ਛੱਤ ਵਾਲੇ ਪੱਖਿਆਂ ਦਾ ਇੰਤਜ਼ਾਮ ਹੁੰਦਾ, ਜੇ ਉਹ ਵੀ ਖਲੋ ਜਾਣ, ਤੁਸੀਂ ਸੋਚੋ 45 47 ਦਰਜਾ ਹਰਾਰਤ ਹੈ, 45 46 ਡਿਗਰੀ ਸੈਲਸੀਅਸ ਦੇ ਵਿੱਚ ਕਮਰਿਆਂ ਦੇ ਤਪਦੀਆਂ ਕੰਧਾਂ ਦੇ ਵਿਚਾਲੇ ਬੈਠਣਾ, ਉਹ ਵੀ ਬਿਨਾਂ ਹਵਾ ਤੋਂ, ਤੇ ਬਹੁਤ ਔਖਾ ਹੋ ਜਾਂਦਾ ਬੱਚਿਆਂ ਵਾਸਤੇ। ਚਲੋ ਘੱਟ ਤੋਂ ਘੱਟ ਇਸ ਆਪਾਂ ਸਕੀਮ ਨੂੰ ਕਹਿ ਸਕਦੇ ਕਿ ਅੱਛਾ ਕਦਮ ਹੈ। ਜੀ ਜੀ। ਤੇ ਮਿੰਟੂ ਜੀ, ਜਿੱਦਾਂ ਚਲੋ ਇਹਨਾਂ ਨੇ ਇਹਦੇ ਵਾਸਤੇ ਇਦਾਂ ਕੀਤਾ ਆ ਕਿ ਘਰ ਵਾਸਤੇ ਇਦਾਂ ਦੀਆਂ ਚੀਜ਼ਾਂ, ਉਹਦੇ ਲਈ ਵੀ ਕੋਈ ਇਹਨਾਂ ਨੇ ਇਦਾਂ ਦੇ ਪ੍ਰਪੋਜ਼ਲ ਰੱਖੇ ਆ, ਜਾਂ ਵੈਸੇ ਕੋਈ ਸਰਕਾਰੀ ਪ੍ਰਪੋਜ਼ਲ ਪਹਿਲਾਂ ਵੀ ਚੱਲ ਨਹੀਂ, ਰਹੇ ਨੇ? ਸਬਸਿਡੀ ਤਾਂ ਦਿੰਦੇ ਨੇ, ਪਰ ਉਹਦੇ 'ਚ ਕੀ ਹੈ ਕਿ ਇੱਕ ਤਾਂ ਸਬਸਿਡੀ ਵਾਲਾ ਤੁਹਾਨੂੰ ਪਤਾ ਹੀ ਹੈ ਕਿ ਜੋ ਪ੍ਰੋਸੀਜਰ ਹੁੰਦਾ, ਥੋੜਾ ਲੋਕ ਉਹਨੂੰ ਫੋਲੋ ਕਰਨ ਤੋਂ ਗਰੇਜ਼ ਕਰਦੇ ਆ, ਕਿਉਂਕਿ ਉਹ ਕਾਫੀ ਗੇੜ ਪੈ ਜਾਂਦਾ ਹੈ। ਦੂਜਾ ਇਹ ਹੈ ਕਿ ਹੁਣ ਇਹ ਸਬਸਿਡੀ ਵਧਾਉਣ ਦੀ ਜ਼ਰੂਰਤ ਹੈ ਕਿ ਲੋਕ ਆਕਰਸ਼ਿਤ ਹੋ ਜਾਣ। ਹਾਂ, ਹੁਣ ਮੈਂ ਇੱਕ ਚੀਜ਼ ਵੇਖੀ ਆ, ਮੈਂ ਜਿੱਧਰ ਰੋਜ਼ਮਰਾ ਲੰਘ ਕੇ ਜਾਣਾ ਤੇ ਉਧਰ ਵੇਖਿਆ ਕਾਫੀ ਪੌਸ਼ ਏਰੀਆ ਸਾਡੇ ਸ਼ਹਿਰ 'ਚ, ਤਾਂ ਲੋਕ ਹੁਣ ਛੱਤਾਂ ਤੇ ਉਹ ਲਵਾ ਰਹੇ ਨੇ ਸੋਲਰ ਪੈਨਲ। ਤਾਂ ਹੌਲੀ ਹੌਲੀ ਇਹ ਆ ਕਿ ਸਰਕਾਰੀ ਅਦਾਰੇ ਪਹਿਲਾਂ ਤੁਸੀਂ ਕਵਰ ਕਰ ਲਓਗੇ, ਸਰਕਾਰੀ ਦਫ਼ਤਰ ਸਾਰੇ ਜਿਹੜੇ ਆ ਉਹ ਇਸ ਤਰ੍ਹਾਂ ਹੋ ਜਾਣਗੇ, ਫਿਰ ਤੁਸੀਂ ਸਹਿਕਾਰੀ ਕਰ ਸਕਦੇ ਹੋ, ਫਿਰ ਤੁਸੀਂ ਪ੍ਰਾਈਵੇਟ ਕਲੋਨਾਈਜ਼ਰ ਉਹਨਾਂ ਨੂੰ ਵੀ ਲਿਆ ਸਕਦੇ ਹੋ ਕਿ ਭਾਈ ਤੁਹਾਡਾ ਨਕਸ਼ਾ ਤਦ ਪਾਸ ਹੋਏਗਾ ਜਦ ਤੁਸੀਂ ਇੱਧਰ ਆਓਗੇ। ਠੀਕ ਹੈ ਨਾ ਜੀ। ਤਾਂ ਫਿਰ ਹੌਲੀ ਹੌਲੀ ਜਦੋਂ ਤੁਹਾਡੇ ਕੋਲ ਥੋੜੇ ਪੈਸੇ ਵੀ ਬਚਣੇ ਸ਼ੁਰੂ ਹੋ ਜਾਣਗੇ, ਫਿਰ ਤੁਸੀਂ ਆਮ ਘਰਾਂ ਨੂੰ ਵੀ ਸਬਸਿਡੀ ਵਧਾ ਕੇ ਦੇ ਸਕਦੇ ਹੋ, ਤੇ ਉਹਦਾ ਕੰਮ ਵੀ ਸਰਲ ਕਰ ਦਿੱਤਾ ਜਾਵੇ। ਮਸਲਨ ਇੱਕ ਪੋਰਟਲ ਹੈ, ਪੋਰਟਲ ਦੇ ਵਿੱਚ ਕੋਈ ਵੀ ਬੰਦਾ ਆਪਣਾ ਆਧਾਰ ਕਾਰਡ ਜਾਂ ਵਗੈਰਾ ਜਿਹੜੀਆਂ ਚੀਜ਼ਾਂ ਪਾ ਕੇ ਤੇ ਉਹ ਸਬਸਿਡੀ ਅਪਲਾਈ ਕਰ ਦੇਵੇ, ਤੇ ਬਸ ਹੋਮ ਡਿਲੀਵਰੀ ਹੋ ਜਾਵੇ, ਕੰਪਨੀਆਂ ਦੇ ਨਾਲ ਟਾਈ ਅਪ ਹੋਵੇ। ਮੇਰੇ ਖਿਆਲ ਦੇ ਨਾਲ ਇਸ ਯੋਜਨਾ ਵੱਲ ਜੇ ਅਸੀਂ ਵਧੀਏ ਤੇ ਬਿਹਤਰ ਹੈ, ਕਿਉਂਕਿ ਆਪਾਂ ਦੇਖਿਆ ਆਪਣੇ ਤੇ ਇੱਥੇ 11 ਮਹੀਨੇ ਸੂਰਜ ਰਹਿੰਦਾ ਤਕਰੀਬਨ। ਜੇ ਆਪਾਂ 1 ਮਹੀਨਾ ਛੱਡ ਲਈਏ, ਚਲੋ 1 ਮਹੀਨਾ 2 ਮਹੀਨੇ ਲਾ ਲਓ, 10 ਮਹੀਨੇ ਤੇ ਸੂਰਜ ਰਹਿੰਦਾ ਆਪਣੇ। ਤੇ ਫਿਰ ਸੁੱਖ ਨਾਲ ਜੇ ਅਸੀਂ ਪਣ ਬਿਜਲੀ ਵੱਲ ਜਾਣਾ ਹੋਵੇ ਤਾਂ ਸਾਡੇ ਕੋਲ ਪਾਣੀ ਦੇ ਵੀ ਪ੍ਰਬੰਧ ਹੈਗੇ ਨੇ, ਵਿੰਡ ਤੇ ਵੀ ਜਾ ਸਕਦੇ ਆ। ਸੋ ਸਾਨੂੰ ਇੱਧਰ ਜਾਣਾ ਪਵੇਗਾ। ਮੈਂ ਤੇ ਪਿਛਲੇ 2 ਸਾਲਾਂ ਤੋਂ, ਆਪਾਂ ਨੂੰ ਪਤਾ ਹੀ ਹੈ, ਪਿਛਲੇ 2 ਸਾਲਾਂ ਤੋਂ ਇਹਦੇ ਤੇ ਲਗਾਤਾਰ ਰਿਪੋਰਟ ਕਰ ਰਿਹਾ ਵਾਂ, ਕਾਫੀ ਸਟੱਡੀ ਵੀ ਕੀਤੀ ਹੈ ਕਿ ਪੰਜਾਬ ਜਿਹੜਾ, ਪੰਜਾਬ ਟੋਟਲੀ ਡਿਪੈਂਡ ਹੈ ਇਸ ਵੇਲੇ। ਜੇ ਆਪਾਂ ਦੇਖੀਏ ਕੋਲੇ ਤੇ ਡਿਪੈਂਡ ਹੈ, ਕੇਂਦਰੀ ਜਿਹੜੇ ਮਤਲਬ ਕਿ ਇਹਨਾਂ ਦੇ ਓਪਨ ਪਰਚੇਸ ਹੈਗਾ ਸਿਸਟਮ ਇਹਨਾਂ ਦਾ ਜਿਹੜਾ, ਉਹਦੇ ਤੇ ਹੈ। ਤਾਂ ਇਹ ਨਿਰਭਰਤਾ ਸਾਨੂੰ ਘਟਾਉਣੀ ਪਵੇ, ਕਿਉਂਕਿ ਸਾਡੀ ਖੇਤੀ ਜਾਂ ਕਹਿ ਲਓ ਸਾਡੀ ਆਰਥਿਕਤਾ ਹੀ ਬਿਜਲੀ ਨਾਲ ਜੁੜਦੀ ਹੈ ਨਾ ਜਾ ਕੇ। ਜੀ ਜੀ, ਬਿਲਕੁਲ, ਇਹ ਤਾਂ ਹੈ ਹੀ ਆ। ਸੋ ਇੱਥੇ ਵੀ ਬਹੁਤ ਇਸ ਟਾਈਮ ਸਬਸਿਡੀਜ਼ ਤੇ ਹੋਰ ਬੜਾ ਕੁਛ ਜਿਹੜਾ ਉਹ ਚੱਲਦਾ ਆ। ਸੋ ਹੋਪਫੁਲੀ ਲੋਕ ਉੱਧਰ ਵੀ ਜਿਹੜਾ ਇਸ ਚੀਜ਼ ਨੂੰ ਲੈ ਕੇ ਆਕਰਸ਼ਿਤ ਜਿਹੜਾ ਹੋਣ, ਤੇ ਸਰਕਾਰਾਂ ਨੂੰ ਵੀ ਜਿੱਦਾਂ ਤੁਸੀਂ ਕਿਹਾ ਵੀ ਪਾਲਿਸੀਜ਼ 'ਚ ਹੋਰ ਚੀਜ਼ਾਂ ਲਿਆਉਣ ਦੀ ਜ਼ਰੂਰਤ ਆ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ, ਭਾਰਤਿੰਦਰ ਚਾਹਲ ਵਿਜੀਲੈਂਸ ਅੱਗੇ ਪੇਸ਼ ਨਾ ਹੋਇਆ। ਹਾਂਜੀ, ਦੇਖੋ, ਭਰਤਿੰਦਰ ਸਿੰਘ ਚਾਹਲ ਨੂੰ ਸੱਦਿਆ ਸੀ ਇਹਨਾਂ ਨੇ 10 ਤਰੀਕ ਵਾਸਤੇ, ਤਾਂ 10 ਤਰੀਕ ਗੁਜ਼ਰ ਗਈ, ਉਹ ਇੰਤਜ਼ਾਰ ਕਰਦੇ ਰਹੇ ਵਿਜੀਲੈਂਸ ਵਾਲੇ, ਉਹ ਜਿਵੇਂ ਕਹਿੰਦੇ ਨੇ ਇੰਤਹਾ ਹੋ ਗਈ ਇੰਤਜ਼ਾਰ ਕੀ, ਤਾਂ ਇੰਤਹਾ ਹੋ ਗਈ, ਇਹ ਆਏ ਨਹੀਂ ਹੈ। ਤਾਂ ਹੁਣ 1 ਹਫ਼ਤੇ ਦਾ ਸਮਾਂ ਹੋਰ ਵਧਾ ਕੇ ਦੇ ਦਿੱਤਾ ਗਿਆ ਹੈ ਕਿ ਭਾਈ 1 ਹਫ਼ਤੇ ਦੇ ਅੰਦਰ ਅੰਦਰ ਆਓ ਤੇ ਮਿਲੋ। ਗੱਲ ਇਹ ਹੈ ਕਿ ਕੁਝ ਮਾਮਲਿਆਂ ਦੇ ਵਿੱਚ ਭਰਤਿੰਦਰ ਸਿੰਘ ਚਹਿਲ ਦੀ ਪੁੱਛਗਿੱਛ ਹੋਣੀ ਆ। ਇੱਕ ਤੇ ਇਹਨੇ ਸਰਹੰਦ ਰੋਡ ਤੇ ਬੜਾ ਆਲੀਸ਼ਾਨ ਮੈਰਿਜ ਪੈਲੇਸ ਬਣਾਇਆ ਹੈ, ਤੇ ਬਣਿਆ ਉਹ ਅਮਰਿੰਦਰ ਸਿੰਘ ਸਰਕਾਰ ਦੇ ਦੌਰਾਨ ਆ, ਤੇ ਅਮਰਿੰਦਰ ਸਿੰਘ ਦੀ ਕਿਚਨ ਕਮੇਟੀ ਦੇ ਵਿੱਚੋਂ ਕਹਿ ਲਓ ਕਿ ਪ੍ਰਧਾਨ ਸਾਹਿਬ ਸੀਗੇ। ਤੇ ਦੂਜਾ ਇੱਕ ਹੋਰ ਕਮਰਸ਼ੀਅਲ ਮਤਲਬ ਕਿ ਹੈਗਾ ਕੰਪਲੈਕਸ, ਉਹਦੇ ਤੇ ਵੀ ਬਾਜ਼ ਆਖ ਹੈਗੀ ਆ ਵਿਜੀਲੈਂਸ ਦੀ। ਹੁਣ ਦੇਖੋ, ਇਹ ਚਰਚਾਵਾਂ ਪਿਛਲੇ ਕਈ ਹਫ਼ਤਿਆਂ ਤੋਂ ਚੱਲਦੀਆਂ ਪਈਆਂ ਨੇ ਕਿ ਭਰਤਿੰਦਰ ਸਿੰਘ ਚਾਹਲ ਨੂੰ ਅੜਿੱਕੇ 'ਚ ਲੈ ਕੇ ਹੋ ਸਕਦਾ ਗਾਂ ਫਿਰ ਮੋਤੀ ਮਹਿਲ ਵੱਲ ਵੀ ਵਧਿਆ ਜਾਵੇ, ਤੁਸੀਂ ਸਮਝਦੇ ਹੋ, ਪੌੜੀ ਬਣਾ ਕੇ। ਬਿਲਕੁਲ। ਪਰ ਜਿਹੜੀ ਲੋਕਲ ਰਿਪੋਰਟਰਾਂ ਦੀ ਕਹਿ ਲਓ ਕਵਰੇਜ ਹੈ, ਉਸ ਤੋਂ ਬਾਅਦ ਜਦੋਂ ਇਹ ਹਲਚਲ ਹੁੰਦੀ ਹੈ ਵਿਜੀਲੈਂਸ ਦੇ ਮਾਮਲੇ ਦੇ ਵਿੱਚ ਭਰਤਿੰਦਰ ਸਿੰਘ ਚਾਹਲ ਨੂੰ ਲੈ ਕੇ, ਤਾਂ ਜਿੰਨੀ ਕੁ ਗੱਲਬਾਤ ਉੱਥੋਂ ਆਪਾਂ ਸੁਣਨੇ ਆ ਪਟਿਆਲੇ ਤੋਂ, ਉਹ ਤੇ ਇਹ ਸੰਕੇਤ ਦਿੰਦੀ ਆ ਕਿ ਚਹਿਲ ਅਤੇ ਸ਼ਾਇਦ ਇਹਦਾ ਸਪੁੱਤਰ ਉਹ ਦੇਸ਼ ਛੱਡ ਚੁੱਕੇ ਨੇ, ਕਿਉਂਕਿ ਬਹੁਤ ਸਾਰੇ ਪੱਤਰਕਾਰਾਂ ਨੇ ਇਹਨਾਂ ਦਾ ਪੱਖ ਲੈਣ ਲਈ ਜਦੋਂ ਟੈਲੀਫੋਨ ਘੁਮਾਏ, ਕਿਉਂਕਿ ਇਹ ਸ਼ੁਰੂਆਤ ਹੋ ਚੁੱਕੀ ਸੀ ਅੱਜ ਤੋਂ 3-4 ਹਫ਼ਤੇ ਪਹਿਲਾਂ ਹੀ, ਜਦੋਂ ਟੈਲੀਫੋਨ ਘੁਮਾਏ ਗਏ ਤਾਂ ਇਹਨਾਂ ਦੇ ਟੈਲੀਫੋਨ ਬੰਦ ਆਏ। ਤਾਂ ਜਦ ਪੱਤਰਕਾਰਾਂ ਨੇ
ਇਹਨਾਂ ਦੇ ਜਿਹੜੇ ਮਤਲਬ ਕਿ ਨਜ਼ਦੀਕੀ ਸੀ, ਉਹਨਾਂ ਸੋਰਸਸ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਸੰਕੇਤ ਇਹੋ ਮਿਲੇ ਕਿ ਸ਼ਾਇਦ ਇਸ ਵੇਲੇ ਇਹ ਪੰਜਾਬ ਜਾਂ ਦੇਸ਼ ਦੇ ਵਿੱਚ ਹੈ ਨਹੀਂ ਗੇ। ਹੁਣ ਆਉਣਗੇ ਜਾਂ ਹੈਗੇ ਆ, ਇਹ ਇੱਕ ਵੱਖਰਾ ਵਿਸ਼ਾ ਹੈ, ਪਰ ਗੱਲ ਇਹ ਆ ਕਿ ਜੇ ਹੁੰਦੇ ਤਾਂ ਫਿਰ ਉਹ ਉੱਥੇ ਪਟਿਆਲੇ ਦੇ ਵਿੱਚ ਹੀ ਇਹਨਾਂ ਨੂੰ ਸੱਦਿਆ ਗਿਆ ਸੀ, ਕਿਉਂ ਨਹੀਂ ਪਹੁੰਚੇ ਜਾਂ ਕੋਈ ਕਾਰਨ ਦੱਸਦੇ। ਸੋ ਹਫਤੇ ਦਾ ਫੇਰ ਟਾਈਮ ਦਿੱਤਾ, ਦੇਖੋ ਆਉਂਦੇ ਆ ਕਿ ਨਹੀਂ ਆਉਂਦੇ, ਪਰ ਇਹਨਾਂ ਨੂੰ ਸਵਾਲ ਬਹੁਤ ਕਰੜੇ ਹੋਣ ਵਾਲੇ ਆ, ਇਹ ਗੱਲ ਤੁਸੀਂ ਮੰਨ ਕੇ ਹੀ ਚੱਲੋ। ਜੀ ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ, ਚੇਤਨ ਸਿੰਘ ਜੌੜਾ ਮਾਜਰਾ ਫੇਰ ਆਏ ਹੁਣ ਸੁਰਖੀਆਂ ਦੇ ਵਿੱਚ। ਹਾਂਜੀ, ਇਹ ਗੱਦਿਆਂ ਵਾਲੇ ਮਿਨਿਸਟਰ ਨੇ ਜਿਨ੍ਹਾਂ ਦਾ ਗੱਦਿਆਂ ਦਾ ਰੌਲਾ ਪਿਆ, ਤੇ ਉਹ VC ਰਾਜ ਬਹਾਦਰ ਜੀ ਜਿਹੜੇ ਸੀਗੇ ਉਹ ਛੁੱਟੀ ਕਰਕੇ ਕਹਿੰਦੇ ਗੱਦਿਆਂ ਤੇ ਤੁਸੀਂ ਲੇਟੋ, ਮੈਂ ਤੇ ਚੱਲਿਆ। ਇਹ ਦੇਖੋ, ਚੇਤਨ ਸਿੰਘ ਜੌੜਾ ਮਾਜਰਾ ਜਿਹੜੇ ਆ, ਇਹ ਆਪਾਂ ਜੇ ਵੇਖੀਏ, ਚਲੋ ਹਰੇਕ ਬੰਦੇ ਦੀ ਆਪੋ ਆਪਣੀ ਕਾਬਲੀਅਤ ਹੁੰਦੀ ਆ, ਕਿ ਇਹਨਾਂ ਨੂੰ ਸਿਹਤ ਮੰਤਰੀ ਬਣਾਇਆ ਗਿਆ ਸੀਗਾ। ਸਿਹਤ ਮੰਤਰੀ ਹੁੰਦਿਆਂ ਫਿਰ ਇਹ ਪੁਆੜਾ ਪਿਆ, ਉਸ ਤੋਂ ਬਾਅਦ ਫਿਰ ਥੋੜਾ ਪਿੱਛੇ ਹੋ ਗਏ। ਹੁਣ ਇੱਕ ਕੋਈ ਵੀਡੀਓ ਜਿਹੜੀ ਹੈ ਉਹ ਨਿਕਲੀ ਹੈ, ਜਿਹਦੇ ਕਰਕੇ ਫਿਰ ਚਰਚਾ ਦਾ ਇਹ ਵਿਸ਼ਾ ਬਣ ਗਏ ਨੇ। ਵੈਸੇ ਜੇ ਤੁਸੀਂ ਇਹਨਾਂ ਦਾ ਪਿਛੋਕੜ ਵੇਖੋਗੇ, ਆਮ ਆਦਮੀ ਪਾਰਟੀ ਦੇ ਇਹ ਵਲੰਟੀਅਰ ਰਹੇ ਸ਼ੁਰੂਆਤੀ ਦੌਰ ਤੋਂ, ਫਿਰ ਉਸ ਤੋਂ ਬਾਅਦ ਇੱਕ ਕੁੜੀ ਨੂੰ ਬਚਾਉਂਦੇ ਇਹਨਾਂ ਦੇ ਫਾਇਰ ਵੀ ਲੱਗਾ ਸੀਗਾ। ਉਸ ਤੋਂ ਬਾਅਦ ਇਹ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫੇਮਸ ਹੋਏ। ਵੈਸੇ ਜੇ ਉਹ ਤੋਂ ਵੀ ਪਿੱਛੇ ਜਾਣਾ ਹੋਵੇ, ਇਹ ਸਾਊਥ ਕੋਰੀਆ 'ਚ ਕੰਮ ਵੀ ਕਰਦੇ ਰਹੇ ਆ, ਤੇ ਪੜ੍ਹੇ ਮੇਰੇ ਵਾਂਗੂ ਘੱਟ ਹੀ ਆ। ਇਹ ਇਹਨਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜਾ ਜਿਹਾ ਬੈਕਗਰਾਉਂਡ ਹੈ। ਤਾਂ ਹੁਣ ਕੀ ਹੈ ਕਿ ਚਲੋ ਉਹ ਨਿਬੜ ਗਿਆ, ਇਹਨਾਂ ਦਾ ਮੰਤਰਾਲਾ ਚੇਂਜ ਹੋ ਗਿਆ, ਸਾਰਾ ਕੁਝ ਹੋ ਗਿਆ, ਆਪਣੇ ਸਾਹਮਣੇ ਆ। ਗੱਲ ਇਹ ਹੋਈ ਆ ਕਿ ਇਹ ਕੈਬਨਿਟ ਵਜ਼ੀਰ ਕਿਤੇ ਬੈਠੇ ਸਨ ਸਮਾਣੇ ਦੇ ਵਿੱਚ, ਜਿਹੜੀ ਵੀਡੀਓ ਵਾਇਰਲ ਹੋਈ ਆ ਉਹਦੇ ਵਿੱਚ ਅਗਰਵਾਲ ਧਰਮਸ਼ਾਲਾ ਤੇ ਸਕੂਲ ਪ੍ਰਬੰਧਕ ਕਮੇਟੀ ਦੀ ਜਿਹੜੀ ਨਵੀਂ ਕਾਰਜਕਾਰਨੀ ਸੀ, ਉਹਨੇ ਚੁੱਕਣੀ ਸੀ ਸਹੁੰ। ਇਸ ਮੌਕੇ ਤੇ ਜਿਹੜੇ ਕਮੇਟੀ ਦੇ ਨਵ ਨਿਯੁਕਤ ਪ੍ਰਧਾਨ ਸੀਗੇ ਮਦਨ ਮਿੱਤਲ, ਉਹਨਾਂ ਨੇ ਜੌੜਾ ਮਾਜਰਾ ਦੀ ਹਾਜ਼ਰੀ ਦੇ ਵਿੱਚ ਇਹਨਾਂ ਦੇ ਕਸੀਦੇ ਕੱਢਣੇ ਸ਼ੁਰੂ ਕਰ ਦਿੱਤੇ, ਯਾਨੀ ਸਿਫਤ ਸਲੌਤ ਜਿਹੜੀ ਆ ਉਹ ਮੱਖਣ ਲਗਾ ਕੇ ਇਹਨਾਂ ਕਰਨੀ ਸ਼ੁਰੂ ਕਰ ਦਿੱਤੀ। ਤੇ ਉਹ ਕਹਿਣ ਲੱਗੇ, ਮੰਤਰੀ ਜੀ ਨੇ ਵੀ ਮੇਰੇ ਕਹਿਣ ਤੇ ਵੇਖ ਲਓ ਵੀ ਮੇਰੀ ਭਾਣਜੀ ਨੂੰ ਨਾ ਬਈ ਉਹ 42 ਸਾਲ ਦੀ ਹੋ ਗਈ ਸੀ, ਅਸੀਂ 8-10 ਲੱਖ ਰੁਪਈਆ ਦੇਣ ਨੂੰ ਤਿਆਰ ਸਾਂ, ਉਹ ਇਹਨਾਂ ਨੇ ਜੁਆਇਨਿੰਗ ਕਰਵਾ ਦਿੱਤੀ ਤੇ ਤਾੜੀ ਠੋਕੋ ਠੋਕੋ ਹੋ ਗਈ। ਮਤਲਬ ਕਿ ਕਮਾਲ ਦੀ ਗੱਲ ਹੈ। ਆਪਣੇ ਕਰੀਬੀ ਦੀ ਭਾਣਜੀ ਦੀ ਮਤਲਬ ਕਿ ਉਹ ਗੱਲ ਕਰ ਰਹੇ ਸਨ, ਭਾਣਜੀ ਹੋ ਗਈ। ਉਹ ਕਹਿੰਦੇ ਕਿ ਮੰਤਰੀ ਨੇ ਤੁਰੰਤ ਗੱਲ ਮੰਨ ਲਈ, ਅਰਜੀ ਤੇ ਘੁੱਗੀ ਮਾਰ ਦਿੱਤੀ, ਅਹੀਂ ਥੱਬਾ ਰੁਪਈਆਂ ਦਾ ਤਿਆਰ ਕਰੀ ਬੈਠੇ ਸਾਂ, ਮਜਾ ਲਿਆ ਕੋਈ ਚਵਾਨੀ ਵੀ ਮੰਗਿਆ ਹੋਵੇ। ਬਈ ਇਹ ਵੀਡੀਓ ਫਿਰ ਗਾਂ ਚੱਕ ਲਈ ਪ੍ਰਗਟ ਸਿੰਘ ਹੋਰਾਂ ਨੇ, ਉਹਦੇ ਜਿਵੇਂ ਗੇਂਦ ਚੱਕਦੇ ਹੁੰਦੇ ਸੀ ਹਾਕੀ ਦੇ ਮੈਦਾਨ 'ਚ, ਲਾ ਕੇ ਸਟਿੱਕ ਦੇ ਨਾਲ ਚੱਲ ਪਏ। ਤਾਂ ਉਧਰੋਂ ਸੁਖਪਾਲ ਸਿੰਘ ਖਹਿਰਾ ਕਹਿੰਦਾ ਵਾਹ ਬਈ ਵਾਹ, ਇਹ ਕੀ ਚੱਲਣ ਡਿਆ। ਤਾਂ ਹੁਣ ਇੱਥੇ ਜੌੜਾ ਮਾਜਰਾ ਫਿਰ ਇੱਕ ਵਾਰੀ ਵਿਵਾਦਾਂ 'ਚ ਘਿਰ ਗਏ ਆ ਕਿ ਬਈ ਜੇ ਤੁਹਾਡੇ ਸਾਹਮਣੇ ਕੋਈ ਵੀ ਸੱਜਣ ਮੋਤਬਾਰ ਪਤਵੰਤਾ ਇਹ ਗੱਲ ਕਹਿ ਰਿਹਾ ਹੈ ਕਿ ਤੁਹਾਡੀ ਸਿਫਾਰਿਸ਼ ਦੇ ਸਦਕਾ, ਕਿਉਂਕਿ ਦੇਖੋ ਗੱਲ ਕੀ ਹੈ ਕਿ ਜੇ ਆਪਾਂ ਦੇਖੀਏ ਪੰਜਾਬ ਦੇ ਵਿੱਚ ਨੌਕਰੀਆਂ ਵਾਸਤੇ ਜਿਹੜੀ ਏਜ ਹੈ ਉਹ ਹੈਗੀ ਆ ਮੇਰੇ ਖਿਆਲ ਦੇ ਨਾਲ 38 ਕੇ 40, ਜ਼ਿਆਦਾ 42 ਸਾਲ ਤਾਂ ਹੈ ਹੀ ਨਹੀਂ ਹੈ। ਮੈਂ ਤੁਹਾਨੂੰ ਕਨਫਰਮ ਵੀ ਕਰ ਦਿੰਦਾ, ਇੱਕ ਮਿੰਟ ਦੀ ਖੇਡ ਆ ਉਹ। ਗੱਲ ਇਹ ਆ ਕਿ ਫਿਰ ਇਹ ਓਵਰ ਏਜ ਨੂੰ ਨੌਕਰੀ ਦੇ ਵਿੱਚ ਪੰਜਾਬ ਦੇ ਵਿੱਚ 37 ਸਾਲ ਜੇ ਜੀ, 37 ਸਾਲ ਹਾਂਜੀ। ਹਿਮਾਚਲ 'ਚ 45 ਹੈ, ਮੈਂ ਦੱਸ ਦਿੰਦਾ। ਇਸ ਤੋਂ ਇਲਾਵਾ ਜੇ ਹਰਿਆਣਾ 'ਚ ਦੇਖੋਗੇ 42। ਤਾਂ ਇੱਥੇ ਵੀ ਕੰਮ ਕਰਨ ਦੀ ਜ਼ਰੂਰਤ ਹੈ। ਪਹਿਲੀ ਗੱਲ ਤੇ ਇਹ ਹੈ ਕਿ ਸਾਨੂੰ ਘੱਟੋ ਘੱਟ ਹਰਿਆਣੇ ਦੇ ਬਰੋਬਰ ਲਿਜਾਣੀ ਚਾਹੀਦੀ ਹੈ, ਕਿਉਂਕਿ ਗੱਲ ਇਹ ਆ ਕਿ ਹੁਣ ਜਿਵੇਂ ਕਰੋਨਾ ਵਰਗੀ ਵਿਪਤਾ ਆ ਗਈ, 2-3 ਸਾਲ ਦੇ ਵਿੱਚੋਂ ਨੌਕਰੀਆਂ ਨਿਕਲੀਆਂ ਹੀ ਨਹੀਂ। ਤੇ ਜਿਹੜੇ ਬੰਦੇ ਇਸ ਏਜ ਗਰੁੱਪ ਦੇ ਹੋ ਗਏ, ਮੰਨ ਲਓ 35-36 ਦੇ, ਉਹਨਾਂ ਦੀ ਜਿਹੜੀ ਉਮਰ ਲੰਘ ਗਈ, ਉਹ ਤਾਂ ਗਏ ਨਾ, ਰਗੜੇ ਗਏ। ਸੋ ਖੈਰ ਚਲੋ ਇਹ ਵਿਸ਼ਾ ਆਪਣਾ ਅਲੱਗ ਤੋਂ ਕਦੇ ਫੇਰ ਇਹਨੂੰ ਟੱਚ ਕਰਾਂਗੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਦੇਖੋ, ਮੈਂ ਸਾਰੀ ਤੁਹਾਨੂੰ ਲਿਸਟ ਕੱਢ ਕੇ 1 ਮਿੰਟ ਦੇ ਵਿੱਚੋਂ ਮੇਰੇ ਫੋਨ 'ਚ ਹੀ ਸੀਗੀ, ਤਾਂ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਬਈ ਆ ਉਮਰ ਹੱਦ ਆ। ਤਾਂ 42 ਸਾਲ ਦੀ ਉਮਰ ਉਸ ਬੀਬੀ ਦੀ ਸੀ ਜਿਸ ਨੂੰ ਜੁਆਇਨਿੰਗ ਕਰਵਾਈ ਗਈ। ਤੁਹਾਡੇ ਸਾਹਮਣੇ ਸਾਰਾ ਕੋਈ ਚਿੱਠਾ ਖੋਲ ਰਿਹਾ, ਤੁਸੀਂ ਬਤੌਰ ਵਜ਼ੀਰ ਉਹਨੂੰ ਸੁਣ ਰਹੇ ਹੋ, ਟੋਕਿਆ ਕਿਉਂ ਨਹੀਂ?
ਤੇ ਜੇ ਨਹੀਂ ਟੋਕਿਆ ਇਹਦਾ ਮਤਲਬ ਹੈ ਕਿ ਵਾਕਿਆ ਇੰਨੇ ਬੰਦਿਆਂ ਦੀ ਹਾਜ਼ਰੀ 'ਚ ਕਹਿਣ ਵਾਲਾ ਬੰਦਾ ਸੱਚ ਬੋਲ ਰਿਹਾ ਹੈ। ਤੇ ਜੇ ਸੱਚ ਬੋਲ ਰਿਹਾ ਹੈ ਤਾਂ ਫਿਰ ਇਹਦੇ 'ਚ ਇਨਕੁਆਇਰੀ ਤੇ ਘੱਟੋ ਘੱਟ ਬਣਦੀ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, MBBS ਡਾਕਟਰ ਦੀ ਖੁਦਕੁਸ਼ੀ ਦੇ ਮਾਮਲੇ ਦੇ ਵਿੱਚ ਡਾਕਟਰ ਨਾਮਜ਼ਦ ਕੀਤਾ ਗਿਆ। ਦਰਅਸਲ ਕੀ ਹੈ ਕਿ ਇਹ ਵੀ ਇੱਕ ਤਰਾਸਦੀ ਹੈ। ਇਸ ਮ੍ਰਿਤਕ ਲੜਕੀ ਦਾ ਬਾਪ ਗੁਜ਼ਰ ਗਿਆ ਸੀਗਾ। ਜਲੰਧਰ ਦੇ ਵਿੱਚ ਰਾਮਾ ਮੰਡੀ ਏਰੀਆ ਹੈ ਨਾ ਜੀ, ਉੱਥੋਂ ਦੇ ਰਹਿਣ ਵਾਲੇ ਸਨ। ਹੋਇਆ ਕਿ ਉਹ ਗੁਜ਼ਰ ਗਿਆ ਬਾਪ। ਮਾਂ ਨੇ ਬਹੁਤ ਮਿਹਨਤ ਕੀਤੀ, ਤੰਗੀਆਂ ਤੁਰਸ਼ੀਆਂ ਤੋਂ ਪਾਰ ਪਾ ਕੇ ਇਸ ਲੜਕੀ ਨੂੰ ਪੜ੍ਹਾਇਆ, MBBS ਕਰਵਾਈ। ਤੇ ਉਸ ਤੋਂ ਬਾਅਦ ਹੋਇਆ ਕੀ ਹੈ ਕਿ ਇਹਦੀ ਉਹ ਜਿੱਦਾਂ ਇੰਟਰਨਸ਼ਿਪ ਨਹੀਂ ਲੱਗਦੀ ਹੁੰਦੀ, ਮਤਲਬ ਕਿ ਟ੍ਰੇਨਿੰਗ ਟਾਈਪ, ਉਹ ਸੀਗੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਵਿੱਚ। ਤਾਂ ਦੇਖੋ ਉੱਥੇ ਇਹਨੇ ਆਪਣੇ ਹੋਸਟਲ ਦੇ ਵਿੱਚ ਫਾਹ ਲੈ ਲਿਆ, ਖੁਦਕੁਸ਼ੀ ਕਰ ਲਈ ਆ। ਜਿਹੜੀ ਮਾਂ ਆ ਉਹ ਇਹ ਗੱਲ ਕਹਿੰਦੀ ਆ ਕਿ ਬਈ ਕੁਛ ਡਾਕਟਰ ਜਿਹੜੇ ਸੀਗੇ ਉਹ ਇਸ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੇ ਸੀਗੇ। ਇਹਨੇ ਖੁਦ ਵੀ ਮੈਨੂੰ ਦੱਸਿਆ ਕਿ ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਤੈਨੂੰ ਕਦੇ ਵੀ ਡਾਕਟਰ ਬਣ ਦਿਆਂਗੇ ਨਹੀਂ। ਮਤਲਬ ਕਿ ਇਹ ਜਿਹੜੇ ਬਿਆਨ ਸੀਗੇ, ਇਹਨਾਂ ਬਿਆਨਾਂ ਤੇ ਫਿਰ 10 ਡਾਕਟਰਾਂ ਦੇ ਖਿਲਾਫ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ। ਕਮਲੇਸ਼ ਰਾਣੀ ਵਾਸੀ ਰਾਮਾ ਮੰਡੀ ਜਲੰਧਰ ਦੀ ਸ਼ਿਕਾਇਤ ਤੇ ਵੱਲਾ ਥਾਣਾ ਦੀ ਪੁਲਿਸ ਨੇ ਡਾਕਟਰ ਪ੍ਰਤਿਭਾ, ਡਾਕਟਰ ਬੀਰ ਦਵਿੰਦਰ, CR ਗਗਨਦੀਪ ਕੌਰ, ਡਾਕਟਰ ਪ੍ਰਭ ਹਿੰਮਤ, ਪ੍ਰਿਯੰਕਾ, CR ਨਮਿਸ਼ਾ, ਕਰਨਵੀਰ ਸਿੰਘ, HOD ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਗਾਇਨੀ ਵਾਰਡ 'ਚ ਪ੍ਰੋਫੈਸਰ ਸਵਾਤੀ ਜਿਮਿਸਟੀ ਨੂੰ ਅਤੇ ਡਾਕਟਰ ਪਿਊਸ਼ ਨੂੰ ਨਾਮਜ਼ਦ ਕੀਤਾ ਹੈ। ਦੇਖੋ ਮਾਮਲਾ ਬਹੁਤ ਸੰਗੀਨ ਹੈ ਔਰ ਇੰਡੀਆ 'ਚ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਸੀਂ ਦੇਖੀਆਂ ਹੋਣਗੀਆਂ ਮੈਡੀਕਲ ਕਾਲਜ ਜਾਂ ਇਹ ਮੈਡੀਕਲ ਲਾਈਨ ਦੇ ਵਿੱਚ ਕੁਝ ਸਟੂਡੈਂਟਾਂ ਦੀਆਂ ਪਹਿਲਾਂ ਵੀ ਖੁਦਕੁਸ਼ੀਆਂ ਹੋਈਆਂ। ਖਾਸ ਤੌਰ ਤੇ ਇੱਕ ਆਦਿਵਾਸੀ ਲੜਕੀ ਦੀ ਖੁਦਕੁਸ਼ੀ ਬਹੁਤ ਜ਼ਿਆਦਾ ਚਰਚਿਤ ਰਹੀ ਸੀ। ਉਸ ਤੋਂ ਵੀ ਜੇ ਤੁਸੀਂ ਅੱਗੇ ਜਾਓਗੇ, ਰੋਹਿਤ ਵੋਮੇਲਾ ਦੀ ਬਹੁਤ ਖੁਦਕੁਸ਼ੀ ਜਿਹੜੀ ਹੈ, ਖੁਦਕੁਸ਼ੀ ਕੀ ਉਹ ਤਾਂ ਪਤਾ ਹੀ ਸੀਗਾ ਕਿ ਕਿਸ ਹਾਲਤ ਦੇ ਵਿੱਚ ਗਿਆ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਕਈ ਵਾਰ ਮਤਲਬ ਕਿ ਦੱਸਦੀਆਂ ਨੇ ਹਾਲਾਤ ਪ੍ਰਗਟ ਕਰਕੇ ਕਿ ਬਈ ਅੰਦਰ ਕੀ ਚੱਲ ਰਿਹਾ। ਕਈ ਵਾਰ ਇਹ ਹੁੰਦਾ ਕਿ ਛੋਟੀ ਜਾਤ ਦਾ ਕੋਈ ਅਖੌਤੀ, ਤੁਹਾਨੂੰ ਪਤਾ ਜੋ ਸੋ ਕਾਲਡ ਹੁੰਦੇ ਨੇ ਉੱਚ ਜਾਤੀ ਵਾਲੇ, ਉਹ ਵਿਤਕਰਾ ਕਰਨਾ ਸ਼ੁਰੂ ਕਰ ਦਿੰਦੇ ਆ। ਐਸਾ ਹੋਇਆ ਹੈ ਪੰਜਾਬ ਦੇ ਵਿੱਚੋਂ ਵੀ ਇੱਕ ਮਾਮਲਾ ਬਹੁਤ ਸਾਲ ਪਹਿਲਾਂ ਨਿਕਲਿਆ ਸੀਗਾ ਜਿਹਦੇ ਵਿੱਚ ਬਹੁਤ ਗੰਭੀਰ ਦੋਸ਼ ਲੱਗੇ ਸਨ ਤੇ ਬਾਅਦ ਚ ਉਹ ਵੀ ਮੁੰਡਾ ਖੁਦਕੁਸ਼ੀ ਕਰ ਗਿਆ ਸੀਗਾ। ਉਹ ਤਾਂ ਚਲੋ ਖੈਰ ਪੁਰਾਣੀ ਗੱਲ ਆ। ਤਾਂ ਇਹਦੇ ਵਿੱਚ ਹੁਣ ਜਾਂਚ ਦਾ ਐਂਗਲ ਇਹ ਹੋਣਾ ਚਾਹੀਦਾ ਹੈ ਕਿ ਕੀ ਲੜਕੀ ਬਈ ਕੋਈ ਕੰਮ ਦਾ ਦਬਾਅ ਜਾਂ ਕੁਝ ਐਸਾ ਸਖਤਾਈ ਦਾ ਦਬਾਅ ਨਹੀਂ ਬਰਦਾਸ਼ਤ ਕਰ ਸਕੀ ਜਾਂ ਉਹਦੇ ਨਾਲ ਕੋਈ ਹੋਰ ਵਿਤਕਰਾ ਕੀਤਾ ਜਾ ਰਿਹਾ ਸੀਗਾ। ਇਹ ਜਾਂਚ ਪੜਤਾਲ ਦਾ ਵਿਸ਼ਾ ਹੈ। ਹਾਲਾਂਕਿ ਇਹ ਕਿਸੇ ਵੀ ਖਬਰ ਦੇ ਵਿੱਚ ਸਪਸ਼ਟ ਨਹੀਂ ਹੈ ਹਾਲ ਦੀ ਘੜੀ ਕਿ ਕੋਈ ਸੁਸਾਈਡ ਨੋਟ ਮਿਲਿਆ ਕਿ ਨਹੀਂ ਮਿਲਿਆ, ਕਿਉਂਕਿ ਲੜਕੀ ਦੇ ਮਾਂ ਦੇ ਬਿਆਨਾਂ ਤੇ ਮਾਮਲਾ ਦਰਜ ਹੋਇਆ। ਸਾਰੀ ਇਨਕੁਆਇਰੀ ਕਰਕੇ, ਕਿਉਂਕਿ ਦੇਖੋ ਕਿਸੇ ਨੂੰ ਨਜਾਇਜ਼ ਵੀ ਨਹੀਂ ਰਗੜਿਆ ਜਾਣਾ ਚਾਹੀਦਾ ਕਿਉਂਕਿ ਇਹ ਡਾਕਟਰ ਨੇ ਤਾਂ ਇਸ ਕਰਕੇ ਸਾਰੀ ਇਨਕੁਆਇਰੀ ਕਰਕੇ ਜੇ ਕੋਈ ਜ਼ਿੰਮੇਵਾਰ ਹੈ, ਜੇ ਕੋਈ ਗੁਨਾਹਗਾਰ ਹੈ ਤਾਂ ਉਹਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਦੂਸਰੇ ਇਸ ਤਰ੍ਹਾਂ ਦੇ ਕਿਸੇ ਵੀ ਸੰਸਥਾਨ 'ਚ ਇਸ ਤਰ੍ਹਾਂ ਦੀ ਗੱਲ ਕਦੇ ਹੋਏ ਨਾ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰੀਏ। ਪੰਜਾਬ ਦੇ ਏਡਜ਼ ਰੋਗੀਆਂ ਦੇ ਆંકੜੇ ਸਦਨ ਵਿੱਚ ਪੇਸ਼, ਹੈਰਾਨ ਕਰਨ ਵਾਲੇ ਨੇ ਆંકੜੇ। ਹਾਂਜੀ ਬਿਲਕੁਲ, ਇਹ ਜਿਹੜੇ ਅੰਕੜੇ ਨੇ ਰਾਜਕਰਨਵੀਰ ਸਿੰਘ ਜੀ ਵਾਕਿਆ ਹੈਰਾਨ ਕਰਦੇ ਨੇ। ਪਰ ਇਹਨਾਂ ਚੀਜ਼ਾਂ ਤੇ ਸਾਡੀ ਕਈ ਵਾਰ ਵੇਖਿਆ ਮੈਂ ਕਿ ਬਹੁਤ ਹੀ ਜ਼ਿਆਦਾ ਤਵੱਜੋ ਨਹੀਂ ਬਣਦੀ। ਖੈਰ ਇਹ ਜਦੋਂ ਪੇਸ਼ ਕਰ ਰਹੇ ਸਨ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ, ਜਿਹੜੇ ਕਿ ਪੇਸ਼ੇਵਰ ਡਾਕਟਰ ਨੇ, ਇਹ ਜੋੜਾ ਮਾਜਰਾ ਸਾਹਿਬ ਵਾਂਗੂ ਨਹੀਂ ਹੈ ਕਿ ਬਈ ਮਤਲਬ ਕਿਹਾ ਕਿ ਸਿਹਤ ਮੰਤਰਾਲਾ ਵੈਸੇ ਹੀ ਸਾਂਭ ਲਿਆ ਕਿ ਚੱਲ ਵੀ ਜੋੜਾ ਮਾਜਰਾ ਸੰਭਾਲ ਲਾ। ਇਹ ਖੁਦ ਡਾਕਟਰ ਨੇ ਤੇ ਇਹਨਾਂ ਨੇ ਜਦੋਂ ਪੇਸ਼ ਕੀਤਾ ਸੀ ਤੇ ਭਾਵਕ ਹੁੰਦੇ ਆ ਨਾ ਅੰਕੜਿਆਂ ਨੂੰ ਪੇਸ਼ ਕਰਦੇ ਆ। ਇਹਨਾਂ ਨੇ ਜਸਵੰਤ ਕੰਵਲ ਦੇ ਨਾਵਲ ਨੂੰ ਕੋਟ ਕੀਤਾ ਸੀ ਤੇ ਮਤਲਬ ਕਿ ਉਹ ਕਿਹਾ ਸੀਗਾ ਕਿ ਇਹਨੂੰ ਜ਼ਰੂਰ ਪੜ੍ਹੋ। ਤਾਂ ਇਹਦੇ ਵਿੱਚ ਜੋ ਦੱਸਿਆ ਗਿਆ ਉਹ ਹੈਰਾਨ ਕਰਦਾ ਹੈ ਕਿ 1 ਸਾਲ ਦੇ ਵਿੱਚ ਪੰਜਾਬ ਦੇ ਅੰਦਰ
10,000 ਤੋਂ ਵੱਧ ਨਵੇਂ ਏਡਸ ਰੋਗੀ ਜਿਹੜੇ ਨੇ ਉਹ ਸ਼ਾਮਲ ਹੋ ਗਏ ਇਸ ਸੂਚੀ ਓ 'ਚ। ਵਾਓ। ਤੇ ਉਹਦੇ 'ਚ ਜੇ ਤੁਸੀਂ ਦੇਖੋਗੇ 88 ਮਾਮਲੇ ਜਿਹੜੇ ਆ ਉਹ 15 ਸਾਲ ਤੋਂ ਘੱਟ ਦੇ ਨੇ। ਮਤਲਬ ਕਿ ਸਾਡੇ ਬੱਚੇ ਜਿਹੜੇ ਆ ਲੜ ਬਿਲਕੁਲ ਜਵਾਨ ਹੋਣ ਦੇ ਆ ਜਾਂਦੇ ਮੁਹਾਨ ਤੇ, ਤਾਂ ਉਹ ਵੀ ਜਿਹੜੇ ਆ ਪੀੜਤ ਹੋ ਰਹੇ ਨੇ। ਤਾਂ ਇਹਦੇ 'ਚ ਸਭ ਤੋਂ ਵੱਡਾ, ਤੇ ਵੈਸੇ ਜੇ ਤੁਸੀਂ ਦੇਖੋਗੇ ਕਈ ਕਾਰਨ ਹੋ ਸਕਦੇ ਨੇ, ਪਰ ਸਭ ਤੋਂ ਵੱਡਾ ਇੱਥੇ ਜਿਹੜਾ ਕਾਰਨ ਸਮਝਿਆ ਜਾਂਦਾ ਹੈ ਉਹ ਸਮਝਿਆ ਜਾਂਦਾ ਹੈ ਜਦੋਂ ਇਹ ਟੀਕੇ ਲਾਉਣ ਲੱਗ ਜਾਂਦੇ ਨੇ ਨਸ਼ੇ ਵਾਲੇ, ਤੇ ਉਹ ਹਾਂਜੀ ਸੂਈਆਂ ਜਿਹੜੀਆਂ ਇੱਕ ਦੂਜੇ ਦੇ ਲੱਗਦੀਆਂ ਉਹਦੇ ਕਾਰਨ ਕਰਕੇ। ਸੋ ਇਹਦੇ ਤੇ ਉੱਥੇ ਸਦਨ ਦੇ ਵਿੱਚ ਕਾਫੀ ਗੰਭੀਰਤਾ ਹੋਈ। ਤਾਂ ਮੇਰੇ ਖਿਆਲ ਦੇ ਨਾਲ ਇਸ ਗੰਭੀਰਤਾ ਨੂੰ ਅੱਗੇ ਵਧਾਉਣ ਦੀ ਜ਼ਰੂਰਤ ਹੈ, ਜਾਗਰਤੀ ਵੀ ਜ਼ਰੂਰੀ ਹੈ, ਪਰੰਤੂ ਜੋ ਇਹ ਟੀਕਿਆਂ ਵਾਲਾ ਕੰਮ ਆ ਇਹਨੂੰ ਰੋਕਣਾ ਲਾਜ਼ਮੀ ਹੈ। ਹਾਲਾਂਕਿ ਕਾਰਨ ਕਈ ਹੋਰ ਵੀ ਨੇ, ਆਪਾਂ ਉਧਰ ਨਹੀਂ ਜਾਂਦੇ, ਪਰ ਜਿਹੜੇ ਇਹ ਅੰਕੜੇ ਨੇ ਇਹਨਾਂ ਦੇ ਵਿੱਚ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਮੇਰੇ ਸਾਹਮਣੇ ਆ, ਮਤਲਬ ਕਿ ਹੁਣ ਮੈਂ ਰਿਵੀਲ ਨਹੀਂ ਕਰ ਸਕਦਾ ਕਿ ਘਰਾਂ ਦੇ ਵਿੱਚੋਂ, ਸ਼ਰੀਕੇ ਕਬੀਲੇ ਚੋਂ, ਸਕਿਆਂ ਚੋਂ, ਜੀ ਜਿਨ੍ਹਾਂ ਦੇ ਮਤਲਬ ਕਿ ਦਾਦੇ ਆਪਣੇ ਚ ਭਰਾ ਸੀ, 3 ਨੌਜਵਾਨ ਮੈਂ HIV ਪੋਜ਼ਿਟਿਵ ਵਿਖੇ ਨੇ। 3, ਇਹ ਹੁਣੇ ਇੱਕ ਹੁਣੇ ਮਤਲਬ ਕਿ ਇੱਕ ਇਹ ਖਾਨਦਾਨ। ਇਹ ਹੁਣੇ ਹੁਣੇ ਦੀ ਗੱਲ ਦੱਸ ਰਹੇ ਹੋ ਤੁਸੀਂ? ਜੀ ਬਿਲਕੁਲ, ਤਿੰਨੇ ਹੀ ਡਰਗ ਕਰਕੇ, ਟੀਕਿਆਂ ਕਰਕੇ। ਸੋ ਇਹ ਬਹੁਤ ਤੇ ਗੰਭੀਰ ਇਹ ਰੂਪ ਆ। ਮਤਲਬ ਕਿ ਇਹ ਬਹੁਤ ਵੱਡੀ ਤਰਾਸਦੀ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਬਈ ਇਹਦੇ ਵਿੱਚ ਇੱਕ ਮੁੰਡਾ ਤੇ ਇਹ ਹੈ ਕਿ ਵਿਦੇਸ਼ ਚੋਂ ਆਇਆ ਵੀ ਹੈ, ਉਹ ਵੀ ਇੱਧਰ ਆ ਗਿਆ, ਇੱਧਰ ਆ ਕੇ ਪੀੜਤ ਹੋਇਆ। ਸੋ ਗੱਲ ਇਹ ਹੈ ਕਿ ਇਹ ਬਹੁਤ ਗੰਭੀਰਤਾ ਹੈ, ਬਹੁਤ ਜ਼ਿਆਦਾ ਇਹ ਮਾਮਲਾ ਜਿਹੜਾ ਹੈ ਉਹ ਕਹਿ ਲਓ ਕਿ ਸਾਡੇ ਵਾਸਤੇ ਸੋਚਣ ਵਿਚਾਰਨ ਵਾਲਾ ਹੈ, ਕਿਉਂਕਿ ਸਾਡੀ ਵਸੋਂ ਦੇ ਹਿਸਾਬ ਦੇ ਨਾਲ, ਹੁਣ ਵਸੋਂ ਤਾਂ ਕਿਉਂਕਿ ਆਪਣੇ ਪੰਜਾਬੀਆਂ ਦੀ ਬਹੁਤ ਘਟ ਰਹੀ ਹੈ, ਤੇ ਉਹਦੇ ਅਨੁਪਾਤ ਜੇ 10-12 ਹਜ਼ਾਰ ਨਵਾਂ ਏਡਸ ਰੋਗੀ ਸਾਨੂੰ ਮਿਲ ਰਿਹਾ ਹੈ ਤਾਂ ਬਹੁਤ ਭਿਆਨਕ ਸਿਚੁਏਸ਼ਨ ਹੈ ਇਸ ਵੇਲੇ। ਜੀ ਜੀ। ਯੂਐਸ ਵੀ ਇੱਕ ਇਹ ਅਜਿਹਾ ਨਾਲੇ ਮੁਲਕ ਰਿਹਾ। ਇੱਕ, ਜੀ ਹਾਂਜੀ, ਇਹ ਨਾਲੇ ਇੱਕ ਚੀਜ਼ ਹੋਰ ਹੈ ਨਾ ਰਾਜ ਕਰਨ ਵਿੱਚ, ਇਹ ਹੋਰ ਨਹੀਂ ਜਿਹੜੇ ਰਜਿਸਟਰਡ ਹੋ ਜਾਂਦੇ ਨੇ, ਜਿਨ੍ਹਾਂ ਦਾ ਪਤਾ ਹਾਲੇ ਹੀ ਨਹੀਂ। ਅਨਰਜਿਸਟਰਡ ਜਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ, ਜਾਂ ਜਿਹੜੇ ਲੁਕੋ ਰਹੇ ਨੇ, ਉਹ ਕਿੰਨੇ ਹੋਣਗੇ, ਉਹ ਵੀ ਐਡ ਆਨ ਕਰ ਲਓ। ਉਹ ਵੀ ਐਡ ਆਨ ਕਰ ਲਓ। ਸਹੀ ਗੱਲ ਆ। ਅਮਰੀਕਾ ਦੇ ਵਿੱਚ ਵੀ 80 ਦਾ ਜਿਹੜਾ ਦਹਾਕਾ ਸੀਗਾ ਉਹਦੇ ਵਿੱਚ ਏਡਜ਼ ਐਪੀਡੈਮਿਕ ਇੱਥੇ ਬਹੁਤ ਫੈਲੀ ਸੀ। 7 ਲੱਖ ਤੋਂ ਵੱਧ ਜਾਨਾਂ ਜਿਹੜੀਆਂ ਯੂਐਸ ਦੇ ਵਿੱਚ HIV ਦੇ ਕਰਕੇ, ਏਡਜ਼ ਦੇ ਕਰਕੇ ਜਿਹੜੀਆਂ ਉਹ ਜਾ ਚੁੱਕੀਆਂ ਸੀਗੀਆਂ। ਸੋ ਇਹ ਬੜੇ ਭਿਆਨਕ ਚੀਜ਼ਾਂ ਨੇ। ਜਿਹੜਾ ਇੱਕ ਤਾਂ ਨਸ਼ਿਆਂ ਦਾ ਜਿਹੜਾ ਐਪੀਡੈਮਿਕ ਕੋਡ ਜਿਹੜਾ ਉਹ ਚੱਲ ਰਿਹਾ, ਤੇ ਉਸ ਤੋਂ ਬਾਅਦ ਦੇ ਵਿੱਚ ਨੈਕਸਟ ਸਟੇਜ ਆ ਮਾਨਸਿਕ ਰੋਗੀ, ਇੱਦਾਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਅੱਗੇ ਬਹੁਤ ਗੰਭੀਰ ਰੂਪ ਨੇ, ਤੇ ਸਮੇਂ ਰਹਿੰਦੇ ਹੋਏ ਸਖਤ ਕਦਮ ਜਿਹੜੇ ਇਸ ਦੇ ਵਿੱਚ, ਤੇ ਸਾਰਿਆਂ ਨੂੰ ਬਹੁਤ ਸੁਹਿਰਦਤਾ ਨਾਲ ਸਿਰ ਜੋੜ ਕੇ ਕੰਮ ਕਰਨ ਦੀ ਜ਼ਰੂਰਤ ਆ। ਤੇ ਮਿੰਟੂ ਜੀ, ਜਾਂਦੇ ਜਾਂਦੇ ਜੇ ਗੱਲ ਕਰ ਲਈਏ ਗਰਮੀ ਦੇ ਅੱਤ ਕਰਕੇ ਭਾਰਤ ਸਰਕਾਰ 'ਚ ਵੀ ਹਲਚਲ। ਹਾਂਜੀ ਦੇਖੋ, ਮਾਰਚ ਦੇ ਵਿੱਚ ਗਰਮੀ ਪੂਰੀ ਪੈਣੀ ਸ਼ੁਰੂ ਹੋ ਗਈ ਆ। ਅੱਜ ਆ 11, ਤੇ ਮੈਨੂੰ ਲੱਗਦਾ ਕਿ ਜਦੋਂ ਅਸੀਂ ਹੁਣ ਵਰਕਿੰਗ ਡੇਜ਼ ਦੇ ਵਿੱਚ ਜਾਵਾਂਗੇ ਸੋਮਵਾਰ ਨੂੰ, ਤੇ ਏਸੀ ਚੱਲ ਪੈਣਗੇ। ਜਿੱਥੇ ਵੀ ਬਹਿ ਕੇ ਅਸੀਂ ਕੰਮ ਧੰਦਾ ਕਰਦੇ ਆ, ਪੱਖੇ ਜਾਂ ਏਸੀ ਉਹ ਚਲਾ ਲਵਾਂਗੇ ਅਸੀਂ। ਮਤਲਬ ਅੱਗੇ ਏਦਾਂ ਨਹੀਂ ਸੀ, ਆਪਾਂ ਦੇਖਦੇ ਸੀ ਕਿ ਵਾਢੀਆਂ ਦੇ ਨੇੜੇ ਤੇੜੇ ਜਾ ਕੇ ਨਾ ਕਿਤੇ ਪੱਖੇ ਚੱਲਦੇ ਸੀਗੇ, ਜਾਂ ਬਸ ਪੱਖਿਆਂ ਨਾਲ ਸਰ ਜਾਂਦਾ ਸੀ। ਪਰ ਉਦੋਂ ਤੱਕ ਕਹਿ ਲਓ ਕਿ ਏਸੀ ਚੱਲ ਚੁੱਕੇ ਹੋਣਗੇ ਪੂਰੇ ਪੰਜਾਬ ਦੇ ਵਿੱਚ। ਤੇ ਇਹੀ ਹਾਲ ਹੈ ਕਿ ਪੂਰੇ ਇੰਡੀਆ 'ਚ ਜੇ ਤੁਸੀਂ ਦੇਖੋਗੇ, ਜਿੱਦਾਂ ਗੁਜਰਾਤ ਵਾਲਾ ਏਰੀਆ ਆ ਗਿਆ, ਇੱਧਰ ਹੀਟ ਵੇਵਸ ਅੱਜ ਤੋਂ ਹਿਸਾਬ ਲਾ ਲਓ ਕਿ 15 ਦਿਨ ਪਹਿਲਾਂ ਹੀ ਚੱਲ ਪਈਆਂ ਸੀਗੀਆਂ। ਮੈਂ ਇੱਕ ਮਿਸਾਲ ਦਿੱਤੀ ਹੈ ਤੁਹਾਨੂੰ। ਤੇ ਇਹ ਯਾਨੀ ਬਹੁਤ ਜ਼ਿਆਦਾ ਪ੍ਰਕੋਪ ਗਰਮੀ ਦਾ ਐਤਕੀ ਰਹਿਣ ਦੀ ਸੰਭਾਵਨਾ, ਖਾਸ ਤੌਰ ਤੇ ਅਪ੍ਰੈਲ, ਮਈ ਤੇ ਜੂਨ। ਇਹਨਾਂ ਨੇ ਤਾਂ ਜਿਹੜੇ ਆਪਣੇ ਥਰਮਲ ਨੇ ਉਹਨਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਜੋ ਬੰਦ ਪਏ ਉਹ ਚਲਾ ਲਓ 16 ਮਾਰਚ ਤੱਕ। ਜੋ ਕਮੀਆਂ ਪੇਸ਼ੀਆਂ ਦੂਰ ਕਰ ਲਓ। ਕਿਸੇ ਵੀ ਹਾਲਤ ਦੇ ਵਿੱਚ ਭਾਰਤ ਦੇ ਅੰਦਰ ਬਿਜਲੀ ਦੀ ਕਿੱਲਤ ਨਹੀਂ ਹੋਣੀ ਚਾਹੀਦੀ, ਕਿਉਂਕਿ ਡਿਮਾਂਡ ਬਹੁਤ ਰਹਿਣ ਵਾਲੀ ਆ। ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਇਹਨਾਂ ਤਿਆਰੀਆਂ ਤੋਂ ਕਿ ਕਾਫੀ ਮਾਮਲਾ ਜਿਹੜਾ ਉਹ ਗੰਭੀਰਤਾ ਵਾਲਾ। ਖੈਰ, ਪੱਛਮੀ ਗੜਬੜੀ ਦਾ ਇਹ ਬਦਲਿਆ ਪੈਟਰਨ ਹੈ ਜਿਹੜਾ ਉਹ ਪਸੀਨੇ ਛੁਟਾ ਰਿਹਾ ਹੈ। ਤੇ ਇਹਦੇ ਵਿੱਚ ਹੁਣ ਸਰਕਾਰ ਜਿਹੜੀ ਆ ਉਹ 2 ਪਾਸਿਆਂ ਤੋਂ ਦੇਖ ਰਹੀ ਹੈ। ਇੱਕ ਤੇ ਇਹ ਆ ਕਿ ਇਲੈਕਟ੍ਰਿਸਿਟੀ ਜਿਹੜੀ ਆ ਉਹ ਘਰਾਂ 'ਚ ਬਣੀ ਰਹੇ, ਮਤਲਬ ਕਿ ਪਾਵਰ ਜਨਰੇਸ਼ਨ ਦਾ ਜਿਹੜਾ ਕੰਮ ਆ ਪ੍ਰਭਾਵਿਤ ਨਾ ਹੋਵੇ। ਤਾਂ ਦੂਸਰਾ ਨਿਗਾਹ ਰੱਖ ਰਹੀ ਹੈ ਕਿ ਕਣਕ ਤੇ ਮਾਰ ਨਾ ਪਵੇ। ਪੰਜਾਬ ਤਾਂ ਬਚ ਜਾਏਗਾ ਐਤਕੀ, ਚਲੋ ਮੈਨੂੰ ਲੱਗਦਾ ਕਿ ਕਿਰਪਾ ਹੈ,
ਪੰਜਾਬ ਦੇ ਵਿੱਚ ਤਾਂ ਰਾਤਾਂ ਠੰਡੀਆਂ ਰਹੀਆਂ ਨੇ, ਜੀ ਰਾਤਾਂ ਖਾਸੀਆਂ ਠੰਡੀਆਂ ਨੇ ਤੇ 11-12 ਵਜੇ ਤੱਕ ਵੀ ਠੰਡਾ ਮੌਸਮ ਦਾ ਜਿਹੜਾ ਨਾ ਉਹ ਰਹਿੰਦਾ ਠੰਡੋਰਾ ਜਿਹਾ। ਤੇ ਉਹਦੇ ਨਾਲ ਕੀ ਹੈ ਕਿ ਕਣਕਾਂ ਆਪਣੀਆਂ ਦੁੱਧ ਆਉਣ ਪੈ ਗਿਆ ਤੇ ਪੱਕ ਜਾਣਗੀਆਂ। ਪਰ ਕੁਝ ਸਟੇਟਾਂ ਦੇ ਵਿੱਚ ਇਹਦਾ ਅਸਰ ਪੈ ਸਕਦਾ, ਉਹਦੇ ਵਾਸਤੇ ਇਹਨਾਂ ਨੇ ਇੱਕ ਨਿਗਰਾਨ ਕਮੇਟੀ ਵੀ ਬਣਾ ਦਿੱਤੀ ਆ। ਤਾਂ ਖੈਰ ਇਹ ਦੋਵਾਂ ਪਾਸਿਆਂ ਤੋਂ ਹੀ ਕੰਮ ਕਰ ਰਹੇ ਨੇ ਕਿ ਇੱਕ ਤਾਂ ਇਹ ਵੇਖਿਆ ਜਾਵੇ, ਵੈਸੇ ਐਡਵਾਈਜ਼ਰੀ ਵਗੈਰਾ ਇਹਨਾਂ ਨੇ ਜਾਰੀ ਕਰ ਦਿੱਤੀ ਹੈ ਕਿ ਹੀਟ ਵੇਵਸ ਗਾਂ ਬਈ ਬਹੁਤ ਘਾਤਕ ਹੋਣਗੀਆਂ, ਇਸ ਕਰਕੇ ਆ ਜਿਹੜੀਆਂ ਤੁਸੀਂ ਨਾ ਆਪਣੀਆਂ ਪਰਹੇਜ਼ਗਾਰੀਆਂ ਰੱਖਣੀਆਂ ਤੇ ਨਾਲ ਦੂਸਰੇ ਪਾਸੇ ਬਿਜਲੀ ਵਾਲਾ ਸਿਸਟਮ ਵੀ ਇਹਨਾਂ ਨੇ ਜਿਹੜਾ ਕਹਿ ਲਓ ਕਿ ਤਿਆਰ ਰੱਖਣ ਦੀਆਂ ਹਦਾਇਤਾਂ ਕਰ ਦਿੱਤੀਆਂ। ਤੋ ਗਰਮੀ ਜਿਹੜੀ ਹੈ ਵੱਟ ਕੱਢੇਗੀ ਤੇ NRI ਜਿਹੜੇ ਹੈਗੇ ਆ ਬਈ ਲਾ ਲਓ 10-15 ਦਿਨ ਹੋਰ, ਨਹੀਂ ਤਾਂ ਫਿਰ ਇੱਥੇ ਕਾਫੀ ਗਰਮੀ ਹੋ ਜਾਏਗੀ ਅਪ੍ਰੈਲ ਮਈ ਚ ਤਾਂ। ਜੀ 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 ਤੇ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਮਿੰਟੂ ਜੀ, ਤੁਸੀਂ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਮਿਲਦੇ ਹਾਂ ਅਗਲੀ ਵਾਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਤੇ ਸੋਤੇ ਪ੍ਰੋਗਰਾਮ ਦੀ ਇੱਥੇ ਹੀ ਜਿਹੜੀ ਹੁਣ ਸਮਾਪਤੀ ਆ। ਤੇ ਸੋਮਵਾਰ ਤੋਂ ਦੱਸਦੇ ਜਾਈਏ, ਐਤਵਾਰ ਦੀ ਰਾਤ ਨੂੰ ਸਮਾਂ ਜਿਹੜਾ ਬਦਲਣਾ ਆ ਅਮਰੀਕਾ ਦੇ ਵਿੱਚ, ਆਪਣੇ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ। ਸੋ ਸਮਾਂ ਤਬਦੀਲੀ ਦੀ ਜਿਹੜੀ ਉਹ ਨੋਟ ਕਰ ਲਿਓ। ਰਾਤ ਨੂੰ 2 ਵਜੇ ਜਿਹੜੇ ਆ ਉਹ 3 ਵੱਜ ਜਾਣੇ ਆ, 1 ਆਵਰ ਆਪਾਂ ਅੱਗੇ ਨੂੰ ਉਸ ਹਿਸਾਬ ਦੇ ਨਾਲ ਭੱਜ ਜਾਣਾ ਹੈ। ਸੋ ਘੜੀਆਂ ਆਪੋ ਆਪਣੀਆਂ ਜਿਹੜੀਆਂ ਸੈੱਟ ਤੁਸੀਂ ਕਰ ਲਿਓ। ਸ਼ਨੀਚਰਵਾਰ ਦੀ ਰਾਤ ਤੇ ਐਤਵਾਰ ਦੀ ਜਿਹੜੀ ਸਵੇਰ ਦੇ ਦਰਮਿਆਨ ਜਿਹੜਾ ਸਮਾਂ ਆ ਉਹ ਚੇਂਜ ਹੋਣ ਜਾ ਰਿਹਾ ਆ। ਤੁਹਾਡੀਆਂ ਘੜੀਆਂ ਤੇ ਜਿਹੜੀਆਂ ਫੋਨ ਦੀਆਂ ਉਹਦੇ 'ਤੇ ਆਟੋਮੈਟਿਕਲੀ ਚੇਂਜ ਹੋ ਜਾਣਾ, ਪਰ ਘਰ ਦੀਆਂ ਘੜੀਆਂ ਦੇ ਵਿੱਚ ਜਿਹੜੀ ਚੇਂਜਿਸ ਆਉਣੀ ਆ ਉਹ ਤੁਸੀਂ ਜ਼ਰੂਰ ਨੋਟ ਕਰੀ ਰੱਖਿਓ। ਤੇ ਹੁਣ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।